ਬਹੁਤ ਕੁਝ ਕਹਿੰਦੇ ਵੀ ਦੁਨੀਆ ਦੀਆਂ ਸੁਪਰ ਪਾਵਰਸ ਨੂੰ ਵੀ ਇਹ ਕੁਝ ਕਰਨਾ ਪੈ ਜਾਂਦਾ ਆ। ਪਿਛਲੇ 2.5 ਸਾਲਾਂ ਤੋਂ ਯੂਐਸ ਦਾ ਇੱਕ ਸਿਵਲ ਇੰਜੀਨੀਅਰ ਮਾਰਕ ਫਰੇਅਰਿਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨਾਂ ਨੇ ਆਪਣੇ ਕਬਜ਼ੇ 'ਚ ਲਿਆ ਹੋਇਆ ਸੀ ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਫੀਸ਼ੀਅਲੀ ਅਨਾਉਂਸ ਕੀਤਾ ਆ ਵੀ ਅਸੀਂ ਉਸ ਇੰਜੀਨੀਅਰ ਨੂੰ ਛੁਡਾਉਣ ਦੇ ਲਈ ਅਫਗਾਨਿਸਤਾਨ ਦਾ ਇੱਕ ਬਹੁਤ ਵੱਡਾ ਡਰੱਗ ਲਾਰਡ ਬਸ਼ੀਰ ਨੂਰਜ਼ਾਈ 17 ਸਾਲਾਂ ਤੋਂ ਯੂਐਸਏ ਦੇ ਕਬਜ਼ੇ ਸੀ, ਉਹਨੂੰ ਛੱਡਣ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸਰਸ ਨੇ ਦੱਸਿਆ ਐਨਬੀਸੀ ਨੂੰ ਵੀ ਇਹ ਸਾਰਾ ਕੁਝ ਵਾਪਰਨ ਜਾ ਰਿਹਾ ਹੈਗਾ। ਜੋ ਇੰਜੀਨੀਅਰ ਦੀ ਮੈਂ ਗੱਲ ਕਰਦਾ ਜਾਵਾਂ, ਫਰੇਰਿਚ ਇਲੀਨੋਇਸ ਲੋਂਬਰਡ ਜੀ ਸ਼ਿਕਾਗੋ ਏਰੀਏ ਤੋਂ ਹੈਗੇ ਆ ਤੇ ਐਜ਼ ਏ ਕੰਟਰੈਕਟਰ ਕੰਮ ਕਰਦੇ ਸੀ ਤੇ ਜਿਸ ਟਾਈਮ ਦੇ ਉੱਤੇ ਉਹਨਾਂ ਨੂੰ ਜਿਹੜਾ ਹੋਸਟੇਜ ਬਣਾ ਲਿਆ ਗਿਆ ਸੀ ਤੇ ਅੱਜ ਸਵੇਰੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਫਰੈਰਿਚ ਦੀ ਭੈਣ ਸ਼ਾਰਲਿਨ ਕਕੋਰਾ ਨੂੰ ਕਾਲ ਕਰਕੇ ਦੱਸਿਆ ਵੀ ਤੁਹਾਡਾ ਜਿਹੜਾ ਬ੍ਰਦਰ ਆ ਉਹ ਇੱਥੇ ਆ ਰਿਹਾ ਹੈਗਾ। ਸੋ ਜਿਹੜੇ ਬੰਦੇ ਨੂੰ ਡਰੱਗ ਲਾਰਡ ਨੂੰ ਅਮਰੀਕਾ ਨੇ ਛੱਡਿਆ ਹੈਗਾ, ਕਹਿੰਦੇ ਵੀ ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਡਰੱਗ ਸਮਗਲਰ ਸੀਗਾ। ਇੱਕ ਟਾਈਮ ਦੇ ਉੱਤੇ ਕੋਲੰਬੀਆ ਦਾ ਜੋ ਡਰੱਗ ਕਾਰਟਲ ਆ ਉਹਦੇ ਤੋਂ ਵੀ ਉੱਪਰ ਜੀ ਇਹਦਾ ਨੰਬਰ ਆਉਂਦਾ ਸੀ। ਅਫਗਾਨਿਸਤਾਨ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਨੇ ਡਰੱਗ ਅਮਰੀਕਾ ਨੂੰ ਸਪਲਾਈ ਕੀਤੀ, ਪਰ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਇਸਨੇ ਕਿਸੇ ਵੀ ਅਮਰੀਕਨ ਨੂੰ ਮਾਰਿਆ ਨਹੀਂ। ਪਰ ਹੁਣ ਦੇਖੋ ਵੀ ਡਰੱਗ ਖਾ ਕੇ ਪਤਾ ਨਹੀਂ ਹੁਣ ਪਾਰਟੀ ਕਰਦੇ ਹੋਊਗੇ, ਸੋ ਇਹ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੈਗੇ ਆ। ਜੀ ਸੋ ਕੋਲੰਬੀਅਨ ਡਰੱਗ ਲਾਰਡ ਪਬਲੋ ਐਸਕੋਬਾਰ ਦਾ ਇਸ ਨੂੰ ਏਸ਼ੀਅਨ ਕਾਊਂਟਰ ਪਾਰਟ ਸਮਝਿਆ ਜਾ ਰਿਹਾ ਹੈਗਾ। ਜੋ ਇੰਜੀਨੀਅਰ ਫਰੈਰਿਚ ਹੈਗਾ ਆ ਉਹ ਕਤਰ ਦੋਹਾ ਦੇ ਵਿੱਚ ਅੱਜ ਜਿਹੜਾ 8:30 ਵਜੇ ਦੇ ਕਰੀਬ ਆਲਰੇਡੀ ਪਹੁੰਚ ਗਿਆ ਹੈਗਾ ਤੇ ਜਦੋਂ ਨੂਰਜ਼ਾਏ ਉਸ ਨੂੰ ਅਮਰੀਕਾ ਵਾਲਿਆਂ ਨੇ ਆਪਣੇ ਜਹਾਜ਼ ਦੇ ਵਿੱਚ ਉੱਥੇ ਛੱਡ ਦਿੱਤਾ। ਇੰਜੀਨੀਅਰ ਫਰੈਰਿਚ ਨੂੰ ਕਾਬੁਲ ਦੀਆਂ ਸੜਕਾਂ ਤੋਂ ਹੱਕਾਨੀ ਨੈਟਵਰਕ ਨੇ 2020 ਦੇ ਵਿੱਚ ਆਪਣੇ ਕਬਜ਼ੇ 'ਚ ਲੈ ਲਿਆ ਸੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਵੀ ਦੱਸਿਆ ਵੀ ਪਿਛਲੇ ਦਿਨਾਂ ਦੇ ਵਿੱਚ ਅਲ ਕਾਇਦਾ ਦਾ ਇੱਕ ਲੀਡਰ ਆਇਮਨ ਐਲ ਜ਼ਵੈਰੀ ਨੂੰ ਜਦੋਂ ਡਰੋਨ ਦੇ ਨਾਲ ਮਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵੀ ਇਹ ਜੋ ਗੱਲਬਾਤ ਚੱਲ ਰਹੀ ਸੀ ਅਮਰੀਕਾ ਤੇ ਅਫਗਾਨਿਸਤਾਨ ਦੇ ਤਾਲਿਬਾਨ ਦੇ ਵਿੱਚ, ਇਹਦੇ ਉੱਤੇ ਕੋਈ ਅਸਰ ਨਹੀਂ ਪਿਆ ਹੈਗਾ। ਜੋ ਡਰੱਗ ਸਮਗਲਰ ਨੂਰਜ਼ਾਏ ਦੇ ਬਾਰੇ ਜੇ ਦੱਸਦੇ ਜਾਈਏ, ਕਹਿੰਦੇ ਪਈ ਇਹ ਅਫਗਾਨਿਸਤਾਨ ਤੋਂ ਹੈਰੋਇਨ ਨੂੰ ਯੂਐਸਏ ਦੇ ਵਿੱਚ 1990 ਤੋਂ ਪਹੁੰਚਾ ਰਿਹਾ ਸੀ ਤੇ ਇਸਨੇ ਹੀ ਤਾਲਿਬਾਨ ਦੇ ਲੀਡਰ ਮੁੱਲਾ ਉਮਾਰ ਨੂੰ ਪਾਵਰ ਦੇ ਵਿੱਚ ਆਉਣ ਦੇ ਲਈ ਪੂਰੀ ਸਪੋਰਟ ਕੀਤੀ ਸੀ ਤੇ ਆਪਣੇ 400 ਦੇ ਕਰੀਬ ਇਹਦੇ ਜਿਹੜੇ ਫਾਈਟਰ ਸੀਗੇ ਉਹ ਇਸਨੇ ਤਾਲਿਬਾਨ ਨੂੰ 2001 ਦੇ ਵਿੱਚ ਜੋ ਨਾਰਦਰਨ ਅਲਾਈਅੰਸ ਸੀ ਉਸ ਦੇ ਨਾਲ ਫਾਈਟ ਕਰਨ ਦੇ ਲਈ ਦਿੱਤੇ ਸੀਗੇ। ਇਸ ਨੂੰ ਨਿਊਯਾਰਕ ਦੇ ਵਿੱਚ ਸਨ 2005 ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਹ ਗਵਰਨਮੈਂਟ ਦੇ ਕਬਜ਼ੇ ਦੇ ਵਿੱਚ ਹੀ ਸੀਗਾ ਇਸ ਟਾਈਮ। ਸੋ ਇਹ ਜੋ ਲੇਟੈਸਟ ਖਬਰ ਆ ਰਹੀ ਆ, ਕਹਿੰਦੇ ਵੀ ਆਖਰੀ ਜੀ ਇੱਕ ਕੈਦੀ ਸੀਗਾ ਅਫਗਾਨਿਸਤਾਨ ਦੇ ਵਿੱਚ ਅਮਰੀਕਨ ਸਿਟੀਜ਼ਨ, ਜਿਸ ਨੂੰ ਹੁਣ ਛੱਡ ਦਿੱਤਾ ਗਿਆ ਹੈਗਾ।